ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਸ ਖੋਖਰਾ ਚੱਕ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਖੋਖਰੇ ਮਾਲ, ਬਤਾਲ, ਜਗਵਾਲ, ਨੰਗਾ, ਬਾਗਲਾ ਚੱਕ, ਹਾਂਜੀ ਇਹ ਪਿੰਡ ਸੀ। ਸਾਰੇ ਪਿੰਡ ਤੁਸੀਂ ਦੇਖੇ ਨੇ? ਹਾਂ ਵੇਖੇ। ਤੇ ਕਦੇ ਮੌਕਾ ਮਿਲਿਆ ਕਿਤੇ ਉਹ ਬਾਬੇ ਚਾਮੜਿਆਲ ਦਾ? ਚਾਂਬਲਿਆ ਦੋ ਕਈ ਵਾਰੀ ਗਿਆ ਜੀ ਮੈਂ ਇੰਡੀਆ ਦੌਰ ਚ ਵੀ ਚਾਂਬਲਿਆ ਵਾਲੋ ਉੱਥੋਂ ਖੋਖਰੇ ਚ ਚਾਂਬਲਿਆ ਆਇਆ ਜਿੱਥੇ ਉਹ ਢੇਰੀ ਬਣੀ ਦੀ ਸਥਾਨ ਬਣਿਆ ਮੈਂ ਉਹ ਉੱਥੇ ਨਹਾਤਾ ਆ ਕੇ ਮੇਰੇ ਖਾਰਸ਼ ਹੁੰਦੀ ਸੀ ਤੇ ਕੱਪੜਾ ਨਾਲ ਜੁੜ ਜਾਂਦਾ ਜਿਸਮ ਦੇ। ਅੱਛਾ। ਫੁੱਫੀ ਵੱਡੀ ਦੋਵੇਂ ਫੁੱਫੀਆਂ ਮੈਨੂੰ ਲੈ ਕੇ ਉੱਥੇ ਨਹਾ ਲਿਆ ਮੈਨੂੰ ਉੱਥੇ ਨਾ ਵੇਖਿਆ ਉਹ ਮੈਨੂੰ ਹੋਸ਼ ਆ ਪੂਰੀ ਹੋਸ਼ ਹੈ। ਤੇ ਉਧਰ ਵੀ ਮੇਲਾ ਸੇ ਹੁੰਦਾ ਜਿਸ ਤਰ੍ਹਾਂ ਹੁੰਦਾ? ਉਹ ਬਹੁਤ ਜ਼ਿਆਦਾ ਹੁੰਦਾ ਉਧਰ ਮੇਲਾ ਜ਼ਿਆਦਾ ਹੁੰਦਾ? ਜ਼ਿਆਦਾ ਹੁੰਦਾ। ਅੱਛਾ। ਇਹ ਤੇ ਬਾਬਾ ਸ਼ਹੀਦ ਆਪਣਾ ਟੁੱਕਰ ਦੀ ਖਾਤਰ ਮੈਂ ਆਇਆ ਸਭ ਕੋਈ ਨਾ ਅਸਲ ਜਗ੍ਹਾ ਉਹੀ ਹੈ। ਅਸਲ ਜਗ੍ਹਾ ਤੇ ਉਹੀ ਹੈ। ਉਹ ਬਾਰਡਰ ਤੋਂ ਜਿਹੜਾ ਸਾਡੀ ਬਾਰਡਰ ਹੈ ਨਾ ਉਸ ਕਿਲਾ ਅੰਦਰ ਹੈ ਪਰਲੀ ਸਾਈਡ ਤੇ। ਹਾਂਜੀ ਠੀਕ ਹੋ ਗਿਆ। ਅੱਛਾ ਉਦੋਂ ਪੈਸੇ ਕਿਹੜੇ ਚੱਲਦੇ ਰਹੇ ਨੇ? ਪੈਸਾ ਉਦੋਂ ਚੱਲੇ ਪਾਈ, ਢੇਲਾ, ਦਮੜੀ, ਦਵਾਨੀ, ਆਨਾ, ਚਵਾਨੀ, ਠਿਆਨੀ ਤੇ ਰੁਪਈਆ ਚਾਂਦੀ ਦਾ। ਅੱਛਾ ਇਹ ਦੱਸੋ ਜਰਾ ਸਾਨੂੰ ਕਿ 47 ਤੋਂ ਪਹਿਲੇ ਦੀ ਗੱਲ ਕਰਦੇ ਪਏ ਨਾ? ਇਹ ਹਾਂ 47 ਤੋਂ ਪਹਿਲੇ ਦੀ ਗੱਲ। ਇਹ ਦੋਵਾਂ ਸਾਈਡਾਂ ਚੱਲ ਜਾਂਦੇ ਨੇ ਆਰ-ਪਾਰ? ਇਹ ਸਾਡੇ 5-10 ਸਾਲ ਬਾਅਦ ਚੱਲਿਆ ਉਹ ਸਿੱਕਾ। ਬਾਅਦ ਚ ਸਾਡਾ ਬਣਿਆ ਸਾਡਾ ਸਿੱਕਾ ਬੋਰੀ ਵਾਲਾ ਪੈਸਾ ਚੱਲਿਆ। ਫਿਰ ਸਾਡੇ 5 ਪੈਸੇ ਵਾਲੇ ਚੱਲੇ ਨੇ, ਫਿਰ ਵਡਾਨਾ ਵੀ ਚੱਲਿਆ। ਪਹਿਲੇ ਉਹ ਇੰਡੀਆ ਤੇ ਚੱਲਦਾ ਰਿਹਾ। ਪਹਿਲੇ ਉਹੀ ਜਿਹੜੇ ਰਿਆਸਤ ਚੱਲਦੇ ਰਹੇ ਨੇ ਇੱਧਰ ਵੀ ਚੱਲ ਜਾਂਦੇ ਨੇ? ਇੱਧਰ ਵੀ ਚੱਲਦੇ ਰਹੇ। ਉਹ ਅੰਗਰੇਜ਼ ਦੀ ਫੋਟੋ ਹੁੰਦੀ ਹੈ। ਅੱਛਾ ਅੰਗਰੇਜ਼ ਦੀ ਮੋਹਰ ਉੱਤੇ ਹੁੰਦੀ ਰਹੀ? ਫੋਟੋ ਹੁੰਦੀ ਹੈ ਸਾਡੇ ਸਰਕਾਰ ਦੇ ਸਾਹਿਬ ਦੀ ਫੋਟੋ ਹੈ ਆਪਣਾ। ਇੱਥੋਂ ਜਰਾ ਥੋੜੀ ਜਿਹੀ ਤਫਸੀਲ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਤਾਂ ਹੋ ਗਿਆ ਪਾਕਿਸਤਾਨ ਤੇ ਇੰਡੀਆ ਦਾ ਇਲਾਕਾ, ਠੀਕ, ਇੱਕ ਹੋ ਗਿਆ ਰਿਆਸਤ ਦਾ ਲਹਿਦਾ ਇਲਾਕਾ, ਠੀਕ ਬਿਲਕੁਲ। ਰਿਆਸਤ 'ਚ ਵੀ ਪੈਸੇ ਉਹੀ ਚੱਲਦੇ ਰਹੇ ਨੇ? ਉਹੀ ਚੱਲਦੇ। ਅੱਛਾ ਠੀਕ ਹੋ ਗਿਆ। ਤੇ ਕਿਉਂਕਿ ਹਿੰਦੁਸਤਾਨੀ ਹੁਕੂਮਤ ਇੰਡੀਆ ਸੀ, ਅੰਗਰੇਜ਼ਾਂ ਦੀ ਸੀ, ਉਹ ਅੰਗਰੇਜ਼ਾਂ ਦਾ ਸਿੱਕਾ ਚੱਲਦਾ ਰਿਹਾ। ਅੰਗਰੇਜ਼ ਦਾ ਸਿੱਕਾ ਚੱਲਦਾ। ਬਿਸਮਿल्लाहिर्रहमानिर्रहीम, अस्सलाम वालेकुम, सत श्री अकाल, आदाब ਦੋਸਤੋ। ਤੁਹਾਡਾ ਆਪਣਾ ਵੀਰ, ਤੁਹਾਡਾ ਆਪਣਾ ਬੇਲੀ ਨਵੀਦ ਸਹਿਰ ਤੁਹਾਡੀ ਖਿਦਮਤ 'ਚ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਖਿਦਮਤ ਹੈ। ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਰਵਾਂਦਵਾ ਹੈ ਪਿੰਡ ਲੇਸਰ ਕਲਾਂ ਦੇ ਸਫ਼ਰ ਤੇ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਚਾਚਾ ਮੁਹੰਮਦ ਇਕਬਾਲ ਦੇ ਨਾਲ, ਜੋ ਕਿ ਸਾਡੀ ਅੱਜ ਦੀ ਵੀਡੀਓ ਦੇ ਮਹਿਮਾਨ ਸ਼ਖਸੀਅਤ ਨੇ। ਦੋਸਤੋ ਇੱਕ ਬਹੁਤ ਹੀ ਖੂਬਸੂਰਤ ਵਿਊ ਇਸ ਰੋਡ ਦਾ, ਦੋਵਾਂ ਸਾਈਡਾਂ 'ਤੇ ਬਕੈਨ ਦੇ ਜੋ ਦਰਖਤ ਨਜ਼ਰ ਆ ਰਹੇ ਨੇ, ਬਹੁਤ ਹੀ ਅੱਛਾ ਮੰਜ਼ਰ ਪੇਸ਼ ਕਰ ਰਹੇ ਨੇ। ਤੇ ਅਸੀਂ ਪਹੁੰਚ ਚੁੱਕੇ ਹਾਂ ਇਸ ਵਕਤ ਪਿੰਡ ਲੇਸਰ। ਤੁਹਾਡੀ ਸਕਰੀਨ ਦੇ ਉੱਤੇ ਪਿੰਡ ਲੇਸਰ ਕਲਾਂ ਦਾ ਹਾਈ ਸਕੂਲ ਤੇ ਇਹਦੇ ਬਿਲਕੁਲ ਨਾਲ ਹੀ ਚਾਚੇ ਮੁਹੰਮਦ ਇਕਬਾਲ ਸਾਹਿਬ ਦਾ ਘਰ ਹੈ। ਤੇ ਆਓ ਫਿਰ ਮੁਲਾਕਾਤ ਕਰਾਉਂਦੇ ਹਾਂ ਤੁਹਾਡੇ ਚਾਚੇ ਮੁਹੰਮਦ ਇਕਬਾਲ ਦੇ ਨਾਲ। ਚਾਚਾ अस्सलाम वालेकुम। वालेकुम सलाम। चाचा सुनाओ क्या हाल जी? ठीक हो? ठीक ठाक। चाचा क्या हाल जी? ठीक ठाक। सुनाओ सेहत कैसी है अपनी? ठीक है। ते जरा साढ़े दोस्तों ने अपना नाम दसो, नाम की जी? मेरा नाम जी हाजी मोहम्मद इकबाल। हाजी मोहम्मद इकबाल साहब। वल्द हाजी अहमदीन। वल्द हाजी अहमदीन। तो कोई बड़े दादे का नाम याद है? हाँ जी जी फतेहदीन दादा साहब। उन्होंने वालद साहब जिन्होंने परदादा मेरे मोहम्मद बूटा। मोहम्मद बूटा माशाल्लाह जी माशाल्लाह। अच्छा ਇਹ ਜਿਹੜੇ ਤੁਸੀਂ ਪਿੰਡ ਬੈਠੇ ਨੇ ਇੱਥੇ ਇਸ ਟਾਈਮ, ਇਹ ਕਿਹੜਾ ਪਿੰਡ ਜੇ? ਲੇਸਰ ਕਲਾਂ। ਲੇਸਰ ਕਲਾਂ ਜੀ। ਤੇ ਇਹਦੇ ਜਿਹੜੇ ਆਲੇ ਦੁਆਲੇ ਪਿੰਡ ਨੇ ਸਾਨੂੰ ਜ਼ਰਾ ਦੱਸੋ ਨਾ ਕਿਹੜੇ ਕਿਹੜੇ ਪਿੰਡ? ਹਾਂਜੀ ਲੇਸਰ ਮਹਿਲਾ, ਲੇਸਰ ਖੁਰਦ, ਕਰਿਆਲ, ਜਿੰਦੜ, ਸੁਨਿਆਰੀਆਂ, 3 ਸੁਨਿਆਰੀਆਂ। ਅੱਛਾ। ਤੇ ਉਸ ਤੋਂ ਬਾਅਦ ਢਵਾਲ, ਪਾਟਲ, ਖੌਲੀ, ਨਹਿਰ, ਮੇਲਵਾ, ਛਛਰਵਾਲੀ, ਚੱਕਦੌਲਾ। ਅੱਛਾ ਮਾਸ਼ਾਅੱਲਾ। ਇਹਦੇ ਲੇਸਰ ਕਲਾਂ ਦੇ ਆਲੇ ਦੁਆਲੇ ਇਹ ਮਰਕਜ਼ ਹੈ ਲੇਸਰ ਕਲਾਂ। इनकी मार्केट भी है ना? मार्केट भी है और यूनियन काउंसिल भी है। यूनियन काउंसिल भी है और अस्पताल, 2 हाई स्कूल लड़कियों के भी, थाना भी है। थाना भी है ते दफ्तर यूनियन काउंसिल अस्पताल भी है। जी जी। अच्छा सन दसो जरा कि जो पाकिस्तान बनया कि तुहानू होश है कितनी तुहाडी उम्र सी? मेरी उदों 10-11 साल उम्र सी। माशाअल्लाह 10-11 साल तुहाडी उम्र है? हाँ जी बिल्कुल। ਤੇ ਸਾਨੂੰ ਦੱਸੋ ਜਰਾ ਕਿ ਤੁਸੀਂ ਇੱਧਰ ਦੇ ਬਸ਼ਿੰਦੇ ਹੋ ਜਾਂ ਕਿਤੇ ਉਧਰੋਂ ਆਏ? ਅਸੀਂ ਬਸ਼ਿੰਦੇ ਆ। ਜ਼ਿਲ੍ਹਾ ਗੁਰਦਾਸਪੁਰ ਇੰਡੀਆ ਦੌਰ ਚ ਜ਼ਿਲ੍ਹਾ ਗੁਰਦਾਸਪੁਰ ਸੀ। ਤਹਿਸੀਲ ਸ਼ਕਰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸੀ 47 ਵੇਲੇ। 47 ਤੋਂ ਪਹਿਲੇ ਪਾਰਟੀਸ਼ਨ ਤੋਂ ਬਾਅਦ 47 ਤੋਂ ਬਾਅਦ ਇਹ ਤਹਿਸੀਲ ਸ਼ਕਰ ਜਿਹੜੀ ਜ਼ਿਲ੍ਹਾ ਸਿਆਲਕੋਟ ਨਾਲ ਲੱਗੀ। ਅੱਛਾ। ਅਸੀਂ ਫਿਰ ਸਿਆਲਕੋਟ ਚ ਆ ਗਏ। ਠੀਕ ਹੈ। ਪਹਿਲੇ ਹੈ ਗੁਰਦਾਸਪੁਰ ਦੀ ਸੀ। ਠੀਕ ਹੈ। ਉਸ ਤੋਂ ਬਾਅਦ ਹੁਣ ਨਵਾਜ਼ ਦੌਰ ਚ ਆ ਗਏ, ਆਪਣਾ ਜ਼ਿਲ੍ਹਾ ਨਾਰਵਾ ਬਣਿਆ, ਫਿਰ ਅਸੀਂ ਨਾਰਵਾ ਨਾਲ ਅਟੈਚ ਹੋ। ਤੁਹਾਡਾ ਕਹਿੰਦਾ ਮਤਲਬ ਹੈ ਕਿ ਇਸ ਪਿੰਡ ਨੇ 3 ਜ਼ਿਲ੍ਹਾ ਨਾਲ ਨੌਕਰੀ ਕੀਤੀ ਹੈ? ਬਿਲਕੁਲ ਬਿਲਕੁਲ। ਇਹ ਪਹਿਲੇ 47 ਤੋਂ ਪਹਿਲੇ ਇਹ ਗੁਰਦਾਸਪੁਰ ਨਾਲ ਸੀ? ਗੁਰਦਾਸਪੁਰ ਨਾਲ ਸੀ। ਉਸ ਤੋਂ ਬਾਅਦ ਫਿਰ ਇਹ ਜ਼ਿਲ੍ਹਾ ਸਿਆਲਕੋਟ ਬਣ ਗਿਆ? ਬਿਲਕੁਲ। ਉਸ ਤੋਂ ਬਾਅਦ ਫਿਰ ਜ਼ਿਲ੍ਹਾ ਨਾਰਵਲ ਬਣ ਗਿਆ। ਠੀਕ ਹੋ ਗਿਆ। ਤੇ ਤਹਿਸੀਲ ਕਿਹੜੀ ਲੱਗਦੀ ਹੈ? ਸ਼ਕਰਗੜ੍ਹ। ਤਹਿਸੀਲ ਸ਼ਕਰ ਸੀ। ਹੁਣ ਪਹਿਲੇ ਸ਼ਕਰ ਸੀ, ਹੁਣ ਜ਼ਫਰਤ ਲੱਗੇ। ਅੱਛਾ ਹੁਣ ਤੁਸੀਂ ਜ਼ਫਰਵਾਲ ਚ ਆ ਗਏ? ਹਾਂਜੀ ਤਹਿਸੀਲ ਜ਼ਫਰਾ ਬਣਨਾ ਨਾ ਇੱਕ ਸਾਡਾ ਇੱਥੋਂ ਕੋਈ ਕਿਲੋਮੀਟਰ ਤੋਂ ਲੈ ਕੇ ਨਾ ਇਲਾਕਾ ਸਾਰਾ ਹੀ ਜ਼ਫਰਾਂ ਤਹਿਸੀਲ ਸ਼ਕਰਗੜ੍ਹ ਨਾਲ ਜ਼ਫਰਵਾਲ ਨਾਲ ਲੱਗ ਗਿਆ। ਅੱਛਾ। ਤੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਜਰਾ ਕਿ
ਜਿਹੜਾ 47 ਤੋਂ ਪਹਿਲੇ ਦਾ ਪਿੰਡ ਹੀ ਲੇਸਰ, ਹਾਂਜੀ, ਉਸ ਵਕਤ ਦਾ ਰਹਿਣ ਸਹਿਣ ਕਿਸ ਤਰ੍ਹਾਂ ਸੀ? ਕਿੰਨੇ ਕੁ ਗੈਰ ਮੁਸਲਿਮ ਲੋਕ ਸਨ? ਕਿੰਨੇ ਗੈਰ ਮੁਸਲਿਮ ਲੋਕ ਸਨ? ਚੌਥਾ ਹਿੱਸਾ ਪਿੰਡ ਦਾ, ਹਾਂਜੀ, ਚੌਥਾਈ ਇਹ ਗੈਰ ਮੁਸਲਿਮ ਸਨ। ਅੱਛਾ, 3 ਹਿੱਸੇ ਬਸ਼ਿੰਦੇ ਸਨ ਮੁਸਲਮਾਨ। 3 ਹਿੱਸੇ ਮੁਸਲਮਾਨ ਹਨ, ਚੌਥਾ ਹਿੱਸਾ ਗੈਰ ਮੁਸਲਿਮ। ਗੈਰ ਮੁਸਲਿਮ, ਗੈਰ ਮੁਸਲਮਾਨਾਂ ਵਿੱਚ ਹਿੰਦੂ ਸਨ ਜਾਂ ਸਿੱਖ ਸਨ? ਹਿੰਦੂ ਵੀ ਸਨ, ਸਿੱਖ ਵੀ ਹੈ ਸਨ। ਅੱਛਾ, ਹਾਂਜੀ, ਹਿੰਦੂ ਰਾਜਪੂਤ ਵੀ ਹੈ ਸਨ। ਅੱਛਾ, ਤੇ ਸਾਨੂੰ ਦੱਸੋ ਜਰਾ ਕਿ ਉਹਨਾਂ ਦਾ ਕਿਸੇ ਦਾ ਤੁਹਾਨੂੰ ਨਾਂ ਯਾਦ ਹੈ? ਹਾਂ, ਮੰਗਲ ਸਿੰਘ ਸਾਡਾ ਨੰਬਰਦਾਰ ਸੀ ਜੀ, ਹਿੰਦੂ। ਅੱਛਾ, ਨੰਬਰਦਾਰ ਸੀ। ਹਾਂਜੀ, ਉਸ ਤੋਂ ਬਾਅਦ 37 ਚੇਅਰਮੈਨ ਸੀ, ਜਿਹਨੂੰ ਤਹਿਸੀਲ ਤੋਂ ਵੀ ਕੁਰਸੀ ਮਿਲਦੀ ਰਹੀ ਹੈ, ਉਹ ਚੇਅਰਮੈਨ ਸੀ। ਉਹ ਵੀ ਰਾਜਪੂਤ ਹਿੰਦੂ। ਕੀ ਨਾਂ ਹੈ ਉਹਨਾਂ ਦਾ? 37। ਅੱਛਾ, ਤੇ ਹੋਰ ਕੋਈ ਕਿੰਨੇ ਕੁ ਨਾਂ ਤੁਹਾਨੂੰ ਯਾਦ ਨੇ? ਨਾਂ ਲਵੋ ਜਾਂ ਤੁਸੀਂ ਨਾਂ ਪੁੱਛੇ ਦੀ ਯਾਦ ਨਾ ਜੀ, ਜਿੰਨੇ ਤੁਹਾਨੂੰ ਨਾਂ ਯਾਦ ਨੇ, ਜਿਹਨੇ ਜ਼ਿਹਨ ਚ ਆਉਂਦੇ ਨੇ ਇਸ ਟਾਈਮ, ਤੁਸੀਂ ਨਾਂ ਲਵੋ ਹੁਣ ਕਿ ਕਿੰਨੇ ਫਲਾਣੇ ਦਾ ਘਰ ਸੀ, ਫਲਾਣੇ ਦਾ ਘਰ ਸੀ। ਨੰਦੂ ਬਾਮਨ ਸੀ। ਠੀਕ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਹਰੀਆ, ਕੋਰੋ, ਠੀਕ ਹੈ, ਫਿਰ ਕਾਲੂ, ਠੀਕ ਹੈ, ਤੇ ਆਪਣਾ ਹਾਂਜੀ ਹੰਸਰਾਮ। ਹੰਸਰਾਮ, ਹਾਂਜੀ। ਅੱਛਾ, ਤੇ ਬਾਕੀ ਇਹ ਹੈ ਕਿ ਹਿੰਦੂ ਜਿਹੜੇ ਸਨ ਨਾ, ਕਾਰੋਬਾਰੀ ਵਿਹਾਰੀ ਸੀ, ਇੱਕ ਮੁਨਸ਼ੀ ਸ਼ਾਹ ਸੀ, ਹਾਂਜੀ, ਰਾਮੇ ਸ਼ਾਹ ਸੀ। ਹਾਂਜੀ, ਹਾਂਜੀ, ਇਹ ਜਿਹੜੇ ਖੱਤਰੀ ਲੋਕ ਸਨ, ਜਿਹੜੇ ਕਾਰੋਬਾਰ ਕਰਦੇ ਯਾਨੀ ਸੀ, ਕਿ ਬਿਜ਼ਨਸ ਨਾਲ ਮੁਨਸਲਿਕ ਹਾਂ ਉਸ ਟਾਈਮ ਹੈ। ਬਿਲਕੁਲ ਬਿਜ਼ਨਸ ਕਰਦੇ ਸੀ। ਤੇ ਜਿਹੜੇ ਮੁਸਲਮਾਨ ਲੋਕ ਸਨ, ਇਹ ਇਹਨਾਂ ਦਾ ਕੀ ਕਾਰੋਬਾਰ? ਇਹਨਾਂ ਦਾ ਕਾਰੋਬਾਰ ਮਿਹਨਤ ਮਜ਼ਦੂਰੀ ਤੇ ਆਪਣਾ ਜ਼ਿਮੀਂਦਾਰਾ, ਯਾਨੀ ਕਿ ਦੁਕਾਨਾਂ ਵਗੈਰਾ ਇਹਨਾਂ ਦੀ ਘੱਟ ਖੇਤੀਬਾੜੀ। ਸਨ। ਦੁਕਾਨ ਕਿਸੇ ਦੀ ਨਹੀਂ ਸੀ ਸਾਡੇ। ਅੱਛਾ, ਹਿੰਦੂਆਂ ਦੀਆਂ ਦੁਕਾਨਾਂ ਸੋਧ। ਹਿੰਦੂਆਂ ਦੀ ਦੁਕਾਨਾਂ। ਹਾਂਜੀ। ਤੇ ਕੋਈ ਐਸੇ ਬੱਚੇ ਉਹਨਾਂ ਦੇ ਬੱਚੇ ਸਨ ਗੈਰ ਮੁਸਲਮਾਨ ਦੇ? ਹਾਂਜੀ। ਕਿਸੇ ਬੱਚੇ ਦਾ ਨਾਮ ਯਾਦ ਹੈ ਤੁਹਾਡੇ ਲਗੋਟੀਆਂ ਦਾ? ਹਮ ਗੈਰ ਮੁਸਲਿਮ ਵਜ਼ੀਰ, ਡਾਕਟਰ ਵਜ਼ੀਰ ਸੀ। ਹਾਂਜੀ, ਹਾਂਜੀ। ਇੱਕ ਉਹਦਾ ਭਰਾ ਵੈਸ਼ਨੂ ਸੀ, ਉਹਦੀ ਜੁੱਤੀਆਂ ਦੀ ਦੁਕਾਨ ਸੀ। ਅੱਛਾ, ਤੇ ਗੋਪਾਲ, ਸਾਬਾ, ਹਾਂਜੀ, ਮੱਦਾ, ਠੀਕ ਹੈ, ਸਾਂਝੀ ਮਾਸਟਰ ਹੁੰਦਾ ਰਿਹਾ, ਉਹਦਾ ਲੜਕਾ ਮੱਦਾ ਮੇਰਾ ਕਲਾਸ ਫੈਲੋ ਸੀ। ਅੱਛਾ, ਤੁਹਾਡਾ ਕਲਾਸ ਫੈਲੋ ਸੀ। ਹਾਂਜੀ। ਤੇ ਇਹ ਸਾਰੇ ਯਾਨੀ ਕਿ ਤੁਹਾਡੇ ਬਚਪਨ ਦੇ ਸਾਥੀ ਹੈ ਜਿਨ੍ਹਾਂ ਦੇ ਨਾਂ ਲਏ ਨੇ ਤੁਸੀਂ? ਨਹੀਂ, ਕੁਝ ਬਜ਼ੁਰਗਾਂ ਦੇ ਵਿੱਚ ਅੱਛਾ, ਬਚਪਨ ਚ ਮੈਂ ਮੱਦਾ ਮੇਰਾ ਹਾਨੀ, ਜਿਹੜੇ ਨਾ ਕਲਾਸ ਵਾਲੇ ਮੱਦਾ ਸੇ ਨਾ, ਇਹ ਮੇਰਾ ਹਾਨੀ ਹੈ। ਸਾਹਿਬਾ ਮੇਰਾ ਹਾਨੀ ਹੈ। ਅੱਛਾ, ਤੇ ਕਿੰਨੀਆਂ ਕਿ ਤੁਸੀਂ ਕਲਾਸਾਂ ਪੜ੍ਹੀਆਂ ਉਦੋਂ ਅਸੀਂ ਦੂਸਰੀ ਤੀਸਰੀ ਪੜ੍ਹਦੇ ਸਨ। ਐਸੇ ਪਿੰਡ ਸਕੂਲ ਸੀ? ਐਸੇ ਸਕੂਲ ਦੀ ਕੱਚੀ ਚ ਜਾਂਦੇ ਰਹੇ। ਪਹਿਲੀ ਜਿਹੜੇ ਮਾਸਟਰ ਸਾਹਿਬ ਉਹਨਾਂ ਦਾ ਨਾਂ ਯਾਦ ਹੈ? ਹਾਂਜੀ, ਜੀ ਜੀ, ਨਾਮ? ਮਾਸਟਰ ਮੁਨਸ਼ੀ ਮੁਹੰਮਦ। ਅੱਛਾ, ਰਾਜਪੂਤ ਬਰਾਦਰੀ ਨਾਲ ਤਾਲੁਕ ਰੱਖਦਾ ਸੀ। ਇੱਕ ਆਪਣਾ ਸਿਹੜੇ ਆਂਦੇ ਨਾਜ਼ਰ ਸਿੰਘ, ਉਹ ਮੋਨਾ ਸਿੱਖ, ਉਹ ਯਾਨੀ ਕਿ ਨਾਜ਼ਰ ਸਿੰਘ ਸੀ, ਸਿੱਖ ਸਾਨੂੰ। ਹਾਂਜੀ, ਠੀਕ ਸਿੰਘ। ਹੈ। ਮਾਸਟਰ ਇਬਰਾਹਿਮ ਸੀ ਨਾਲ ਲਿਸਰ ਮਹਿਲਾ ਉੱਥੋਂ ਦੇ। ਅੱਛਾ, ਤੇ ਫਿਰ ਉਸ ਤੋਂ ਬਾਅਦ ਮਾਸਟਰ ਸ਼ਾਹ ਮੁਹੰਮਦ ਸਾਹਿਬ ਦੁਲਚਕ ਤੋਂ ਪਾਰਟੀਸ਼ਨ ਤੋਂ ਬਾਅਦ ਮਾਸ਼ਾਅੱਲਾ, ਉਹ। ਤੁਹਾਨੂੰ ਸਾਰੇ ਯਾਦ ਨੇ ਮਾਸ਼ਾਅੱਲਾ। ਹਾਂਜੀ। ਤੇ ਹੋਰ ਗੈਰ ਮੁਸਲਮਾਨ ਦੇ ਬੱਚੇ ਕਿੰਨੇ ਕੁ ਤੁਹਾਡੇ ਨਾਲ ਪੜ੍ਹਦੇ ਰਹੇ ਨੇ? ਗੈਰ ਕਾਫੀ ਚੌਥਾ ਹਿੱਸਾ ਜੀ ਉਹਨਾਂ ਦਾ ਹਿਸਾਬ ਲਾ ਕੇ 10-12 ਬੰਦੇ ਬੱਚੇ ਪੜ੍ਹਦੇ ਰਹਿੰਦੇ। ਕਿਸੇ ਨਾਂ ਹੋਰ ਨਹੀਂ ਯਾਦ ਆਉਂਦੇ ਪਏ ਇਸ ਟਾਈਮ? ਨਾ, ਕਾਫੀ ਭੁੱਲ ਗਏ ਨੇ। ਭੁੱਲ ਗਏ ਨਾ, ਕਾਫੀ ਤੇ 47 ਪਹਿਲੇ ਦੀ ਗੱਲ ਹੈ, 74 ਸਾਲ। ਬਿਲਕੁਲ। ਅੱਛਾ, ਸਾਨੂੰ ਦੱਸੋ ਜਰਾ ਕਿ ਉਸ ਟਾਈਮ ਕਿੰਨੇ ਕੁ ਨੰਬਰਦਾਰੀਆਂ ਹਨ ਪਿੰਡ 'ਚ? ਭੱਤੀਆਂ ਨੰਬਰਦਾਰ ਇੱਕ ਸਾਡਾ ਰਾਜਪੂਤ ਨੰਬਰਦਾਰ ਸੀ ਜੀ ਜੀ, ਤੇ ਇੱਕ ਸਾਡੇ ਹਿੰਦੂ ਨੰਬਰਦਾਰ ਸੀ। ਅੱਛਾ, ਰਾਜਪੂਤ ਨੰਬਰਦਾਰ ਫਜ਼ਲਕ ਸੀ, ਹਾਂਜੀ, ਵਲਦ ਮੁਹੰਮਦ ਬਖਸ਼, ਤੇ ਮੰਗਲ ਸਿੰਘ ਨੰਬਰਦਾਰ ਸੀ, ਉਹ ਹਿੰਦੂਆਂ ਦੇ ਹਿੰਦੂਆਂ ਦਾ ਪਤਾ। ਅੱਛਾ, ਤੇ ਕਿੰਨੀਆਂ ਕੁ ਮਸੀਤਾਂ ਹਨ ਪਿੰਡ 'ਚ ਉਸ ਟਾਈਮ? ਉਹ ਸਾਡੀ ਮਸਜਿਦ ਇੱਕੋ ਮਸਜਿਦ ਸੀ, ਜੇ ਜਾਮਾ ਮਸਜਿਦ ਹੁਣ ਤੇ 4-5 ਹੋਰ ਵੀ ਹੈ ਨਾ, ਉਦੋਂ ਮਸਜਿਦ ਇੱਕੋ ਹੀ ਸੀ। ਸਾਰੇ ਮੁਸਲਮਾਨ ਇੱਕ ਹੀ ਮਸਜਿਦ ਇੱਕ ਮਸਜਿਦ ਨਾਲ ਪੜ੍ਹਦੇ ਸੀ। ਤੇ ਉਹਦੇ ਜਿਹੜੇ ਮੌਲਵੀ ਸਾਹਿਬ ਉਹਨਾਂ ਦਾ ਨਾਂ ਯਾਦ ਆ ਕੋਈ? ਹਾਂਜੀ, ਉਸ ਵਕਤ ਦੇ ਮੌਲਵੀ ਸਾਹਿਬ ਮੌਲਵੀ ਮੁਹੰਮਦ ਰਮਜ਼ਾਨ, ਨਸ਼ਰਦੀਨ, ਮੌਲਵੀ ਫਿਰੋਜ਼ਦੀਨ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੇ ਇਹ ਅੱਛਾ, ਤੇ ਜੋ ਪਿੰਡ ਵਿੱਚ ਖੂਹ ਕਿੰਨੇ ਕੁ ਥਾਂ ਤੋਂ? ਖੂਹ ਪਿੰਡ ਦੇ ਵਿੱਚ ਕਾਫੀ ਸਨ ਜੀ, ਹਾਂਜੀ, ਕਾਫੀ ਖੂਹਾਂ ਤੋਂ ਉਦੋਂ ਪਾਣੀ ਪੀਂਦੇ ਲੋਕੀ। ਹਾਂ, ਨਲਕੇ ਵੀ ਕਿਸੇ ਦੇ ਇੱਕ ਦੋ ਨਲਕਾ ਸੀ ਸਾਡੇ ਪਿੰਡ ਸਾਰੇ ਚ। ਅੱਛਾ, ਉਦੋਂ ਨਲਕਾ ਹੈ ਸੀ? ਨਲਕਾ ਹੈ ਸੀ, ਲੱਗੇ ਸਨ। ਇੱਕ ਪੀਰ ਬਾਦਸ਼ਾਹ ਦਾ ਲੱਗਾ ਸੀ, ਇੱਕ ਉਹ ਖੋਜਾ ਨਾਈ ਸੀ, ਉਹਦੇ ਘਰ ਇੱਕ ਲਗਾਇਆ ਸੀ, ਇੱਕ ਵਿਹਾਰੀ ਸ਼ਾਹ ਸੀ, ਉਹਦੇ ਘਰ ਲਗਾਇਆ ਸੀ। ਮਾਸ਼ਾਅੱਲਾ ਜੀ, ਇਹ 3 ਨਲਕੇ ਉਸ ਟਾਈਮ 3 ਨਲਕੇ ਵੀ ਉਦੋਂ ਹੈ। ਯਾਨੀ ਕਿ ਤੁਹਾਡਾ ਕਹਿੰਦਾ ਮਤਲਬ ਹੈ ਕਿ ਇਹ ਤੁਹਾਡਾ ਪਿੰਡ ਜਿਹੜਾ ਉਸ ਵਕਤ ਵੀ ਤਰੱਕੀ ਚ ਹੋ ਗਿਆ? ਤਰੱਕੀ ਸੀ, ਕਾਰੋਬਾਰ ਇੱਥੇ ਬੜਾ। ਅੱਜ ਕੱਲ੍ਹ ਪਿੰਡ ਸਾਰੇ ਸੌ ਲੈਣ ਆਉਂਦੇ ਨੇ। ਅੰਮ੍ਰਿਤਸਰੋਂ ਸੌਦਾ ਹੁੰਦਾ ਰਿਹਾ। ਅੰਮ੍ਰਿਤਸਰ ਤੋਂ ਸੌਦਾ ਇੱਥੇ ਆਉਂਦਾ? ਇੱਥੇ ਆਉਂਦਾ ਰਿਹਾ। ਇੱਥੋਂ ਦਰਮਾਨ ਵੀ ਜਾਂਦਾ ਰਿਹਾ, ਇੱਥੋਂ ਸੜਕ ਲੱਗ ਗਿਆ ਹੈ, ਸੜਕ ਜਾਂਦੀ ਹੈ ਦਰਮਾਨ। ਜੀ ਜੀ, ਦਰਮਾਨ ਵੀ ਜਾਂਦਾ ਰਿਹਾ। ਅਸੀਂ ਦੋਸਤਾਂ ਨੂੰ ਦਿਖਾਵਾਂਗੇ ਦਰਮਾਨ ਵਾਲੀ ਸੜਕ ਵੀ, ਤੇਰੀ ਜਿਹੜੀ ਸ਼ੱਕਰਗੜ੍ਹ ਨੂੰ ਜਾ ਰਹੀ ਹੈ ਉਹ ਵੀ ਦਿਖਾਣੇ ਹਨ। ਇਹਨਾਂ ਦੇ ਸ਼ਕਲ ਵਾਲੀ ਸੜਕ ਜਿਹੜੀ ਇਹ ਇਸਤੇਮਾਲ ਨਹੀਂ ਹੁੰਦੀ ਸੀ ਸਾਡੀ, ਉਹ ਹੈ ਸੜਕ ਆਉਂਦੀ ਹੈ ਇੱਧਰੋਂ ਦੋਸਤਾਨ ਸਾਈਡ ਤੋਂ, ਅੰਮ੍ਰਿਤਸਰੋਂ। ਅੱਛਾ, ਕਿਉਂਕਿ ਸ਼ਾਰਟ ਆਉਂਦੇ ਨੇ? ਸ਼ਾਰਟ ਆਉਂਦੇ। ਠੀਕ ਹੈ। ਦੇਖੋ ਇੱਥੋਂ ਕਿੰਨਾ ਕੁ ਦੂਰ ਹੈ ਤਕਰੀਬਨ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਹੈ? ਜ਼ਿਲ੍ਹਾ ਗੁਰਦਾਸਪੁਰ ਜੀ ਜੀ, ਇੱਥੋਂ 25 ਕੋ ਹੈ। 25 ਕੋ ਹੈ, 35 ਮੀਲ। ਠੀਕ ਹੋ ਗਿਆ। ਤੇ ਚਾਚੂ ਕਿੰਨੇ ਕੁ ਬਾਗ ਸਨ ਪਿੰਡ 'ਚ? ਬਾਗ 'ਚ? ਜੀ ਜੀ, ਬਾਗ ਬੜੇ, ਅੰਬਾਂ ਦੇ ਦਰਖਤ ਬੜੇ ਸਨ। ਜੀ ਜੀ, ਤੇ ਬਾਗ ਵੀ ਹੈ ਸਨ, ਲੇਕਿਨ ਸਾਡੇ ਮੁਸਲਮਾਨ ਜੋ ਸਭ ਤਬਾਹ ਕਰ ਦਿੱਤੇ।
ਨਹੀਂ ਉਹ ਇੱਕ ਆਲ ਹੁੰਦੀ ਹੈ ਨਾ ਕਿ ਫਲਾਣੇ ਦਾ ਬਾਗ ਹੈ ਫਲਾਣੇ ਦਾ ਬਾਗ ਹੈ, ਉਹ ਕਿਹਦੇ ਬਾਗ ਸਨ ਉਹ? ਸੁਚੇਤਾ ਸਿੰਘ ਦਾ ਬਾਗ ਸੀ ਇੱਕ। ਠੀਕ ਹੈ ਜੀ, ਠੀਕ ਹੈ। ਤੇ ਬਾਕੀ ਬਾਗ ਦੇ ਵਿੱਚ ਕਹਿੰਦੇ ਰਹੇ ਅਸੀਂ, ਲੇਕਿਨ ਬਾਗ ਨਹੀਂ ਉਹ ਨਾਂ ਲੈਂਦੇ ਰਹੇ ਕਿ ਖਲ ਅਸੀਂ ਪਿਛਲੇ ਜਿੱਥੇ ਸਬਜ਼ੀ ਹੁੰਦੀ ਹੈ ਨਾ ਉਹਨੂੰ ਅਸੀਂ ਬਾਗ ਹੀ ਕਹਿੰਦੇ ਰਹੇ। ਅੱਛਾ, ਜਿੱਥੇ ਨਹੀਂ ਕਿ ਜ਼ਿਆਦਾ ਸਬਜ਼ੀ ਹੁੰਦੀ ਹੈ, ਅੱਛੀ ਜ਼ਮੀਨ ਜਿਹੜੀ ਉਹਨੂੰ ਤੁਸੀਂ ਬਾਗ ਕਹਿੰਦੇ? ਉਹਨੇ ਬਾਗ ਕਹਿੰਦੇ ਰਹੇ। ਅਜੇ ਵੀ ਬਾਗ ਨਾਲ ਸਾਰੇ ਗਿਣਿਆ ਜਾਂਦਾ ਆਪਣਾ ਸੜਕ ਉੱਤੇ। ਤੇ ਜਿਹੜੇ ਇਸ ਪਿੰਡ ਦੇ ਜਿਹੜੀਆਂ ਮਸ਼ਹੂਰ ਜਗ੍ਹਾ ਨੇ, ਜਿਸ ਤਰ੍ਹਾਂ ਹੁੰਦੀਆਂ ਫਲਾਣੀ ਚੋਈ, ਫਲਾਣਾ ਟੰਬਰ ਖੂ, ਫਲਾਣਾ, ਉਸ ਵਕਤ ਕਿਹੜੇ ਕਿਹੜੇ ਕੋਈ ਮਸ਼ਹੂਰ ਜਗ੍ਹਾ ਜਿਹੜੀਆਂ ਹਨ ਨਾਂ ਲਵੋ? ਬੜਾ ਭਾਈ ਇਸ ਪਿੰਡ ਦੇ? ਇਸ ਪਿੰਡ ਦੇ ਜੀ ਜੀ। ਤੇ ਇੱਕ ਖੂਹ ਸੀ ਆਪਣਾ ਡੇਰੇ ਵਾਲਾ। ਜੀ ਜੀ। ਫਿਰ ਸਾਡੇ ਇੱਕ ਬਾਬੇ ਦਾ ਖੂਹ ਲਵਾਇਆ ਸੀ, ਉਹ ਆਪਣਾ ਬਾਬਾ ਸਾਡਾ ਖੱਬਾ ਸੀ, ਉਹ ਨਾ ਚੋਣਾ ਚੂਰ ਖਾਂ ਸੀ ਤੇ ਉਹਨੂੰ ਖੱਬਾ ਕਹਿੰਦੇ ਰਹੇ। ਖੱਬੇ ਦਾ ਉਹ ਸਾਡਾ ਖੂਹ ਆਪਣੀ ਵੱਖਰੀ ਲਵਾਈ। ਦੇਖੋ ਮਸ਼ਹੂਰ ਹੋ ਗਈ ਖੱਬੇ ਦੀ ਖੂਹ ਹੈ। ਹਾਂਜੀ। ਅੱਛਾ ਜੀ। ਉਸ ਤੋਂ ਬਾਅਦ ਹਿੰਦੂਆਂ ਦਾ ਖੂਹ ਸੀ ਇੱਕ, ਉੱਥੇ ਹਿੰਦੂ ਪਾਣੀ ਪੀਂਦੇ ਰਹੇ ਨੇ। ਤੇ ਇੱਕ ਮਸਜਿਦ ਕੋਲ ਖੂਹ ਸੀ, ਜਿਵੇਂ ਮਸਜਿਦ ਵਿੱਚ ਪਾਣੀ ਉਹਦਾ ਇਸਤੇਮਾਲ ਹੁੰਦਾ ਸੀ। ਠੀਕ ਹੈ। ਉਹਦਾ ਫਿਰ ਝਗੜਾ ਵੀ ਹੋਇਆ ਉਹ ਹਿੰਦੂ ਨਾਲ ਸਾਡਾ। ਅੱਛਾ। ਲਿਖ ਲਓ, ਅਸੀਂ ਮੁਸਲਮਾਨ ਸਾਂ, ਮੁਸਲਮਾਨ ਦਾ ਹੱਕ ਬਣਦਾ ਸੀ, ਉਹ ਸਾਨੂੰ ਮਿਲ ਗਿਆ। ਠੀਕ ਹੈ। ਕਿਸੇ ਆਪਣਾ ਕੇਸ ਚੱਲਿਆ। ਠੀਕ ਹੈ। ਅੱਛਾ ਚਾਚੂ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ 47 ਤੋਂ ਪਹਿਲੇ ਕਦੇ ਤੁਹਾਨੂੰ ਮੌਕਾ ਮਿਲਿਆ ਕਿਤੇ ਸ਼ਿਕਾਰ ਤੇ ਜਾਂ ਕਿਤੇ ਬਰਾਤ ਦੇਖਣ ਦਾ, ਜਾਂ ਰਿਸ਼ਤੇਦਾਰੀ ਕੋਈ ਇੱਧਰ ਰਿਆਸਤ ਵਾਲੀ ਸਾਈਡ? ਰਿਆਸਤ ਗਿਆ, ਬਰਾਤ ਵੇਖੇ ਜੀ। ਅੱਛਾ। ਉਦੋਂ ਜਿਹੜਾ ਖਾਣ ਪੀਣ ਦਾ ਸਿਲਸਿਲਾ ਸੀ ਨਾ, ਚੀਨੀ ਪੀਸੀ, ਦੇਸੀ ਘਿਓ, ਚਾਵਲ, ਲੱਡੂ, ਪਾਪੜੀ ਨਾਲ ਲੱਸੀ ਹੋਣੀ, ਇਹ ਇਸਤੇਮਾਲ ਹੋ ਰਿਹਾ। ਇਹ ਜਿਹੜੀ ਬਰਾਤ ਦੀ ਖਾਤਰ? ਬਰਾਤ ਦੀ ਖਾਤਰ। ਅੱਛਾ ਅੱਛਾ। ਰਾਤ ਰਹਿਣੀ ਬਰਾਤ, ਰਾਤ ਸਵੇਰੇ ਨਾਸ਼ਤਾ ਜਾ ਸੀ। ਅਸੀਂ ਤੁਹਾਡੇ ਕੋਲ ਸੁਣਨਾ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਦੱਸੋ ਕਿਹੜੇ ਪਿੰਡ ਗਏ ਹੋ? ਅਸੀਂ ਉੱਥੇ ਖੋਖਰੇ ਚੱਕ। ਹਾਂ, ਖੋਖਰੇ ਚੱਕ ਮੇਰੀ ਫੁੱਫੀ ਸੀ। ਅੱਛਾ, ਫੁੱਫੀ ਤੁਹਾਡੀ ਉੱਥੇ ਸ਼ਾਦੀ ਹੋਈ ਸੀ? ਸ਼ਾਦੀ ਉੱਥੇ ਮੇਰੇ ਪਿਓ ਦੀ ਫੁੱਫੀ ਉੱਥੇ ਸ਼ਾਦੀ ਹੋਈ। ਤੁਹਾਡੇ ਇਨਕੇ ਨਾਨਕੇ ਉੱਥੇ 100 ਸਾਲਾਂ ਦੀ ਸ਼ਾਦੀ ਪੁਰਾਣੀ। ਅੱਛਾ। ਨਾਨਕੇ ਸਾਡੇ ਇੱਧਰ ਫਾਜ਼ਿਲਪੁਰ ਦੇ, ਤਹਿਸੀਲ ਆਪਣਾ ਸ਼ਹਿਰ ਦੀ ਹੈ। ਅੱਛਾ। ਥਾਣਾ ਸ਼ਾਹ ਕਰੀਬ। ਲੇਕਿਨ ਸਾਡੀ ਰਿਸ਼ਤਾ ਜਿਹੜੀ ਸੀ ਨਾ, ਉਹ ਜਿਹੜੇ ਫੁੱਫਾ ਜੀ ਸਨ ਤੁਹਾਡੇ ਫੁੱਫੜ, ਹਾਂਜੀ, ਉਹਨਾਂ ਦੇ ਕੀ ਨਾਂ ਸੀ? ਹਾਸ਼ਮਦੀਨ। ਉਹਨਾਂ ਦੇ ਪਿਓ ਦਾ ਨਾਮ ਮੰਗੂ ਖਾਨ ਸੀ। ਮੰਗੂ ਖਾਨ ਦੇ ਬੇਟੇ ਹਾਸ਼ਮ ਖਾਨ। ਮੰਗੂ ਖਾਨ ਦਾ ਹਾਸ਼ਮ ਅਲੀ। ਤੇ ਇਮਾਮਦੀਨ ਵੱਡਾ ਸਭ ਤੋਂ ਸੀ ਆਪਣਾ ਕਰਮਦਾਦ। ਤੇ ਉਹਨਾਂ ਦੇ ਛੋਟੇ ਵਲੀਦਾਦ, ਉਹਨਾਂ ਛੋਟੇ ਹਾਸ਼ਮ ਅਲੀ, ਉਸ ਤੋਂ ਛੋਟੇ ਇਮਾਮਦੀਨ ਸਭ ਤੋਂ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੇ ਇਮਾਮਦੀਨ ਬੈਠਾ ਖੌਲੀ, ਉਹ ਵੀ ਸਾਡਾ ਅਜ਼ੀਜ਼ ਫੁੱਫੜ ਸਾਡਾ। ਤੇ ਜਿਹੜੇ ਵਲੀਦਾਦ ਦੇ ਬੱਚੇ ਸਨ ਉਹ ਚਮੜਿਆਲ ਬੈਠੇ ਨੇ। ਚਮੜਿਆਲ? ਅੱਛਾ। ਤੇ ਸੁਨਿਆਰੇ ਨਾਲ ਹੀ ਚਮੜਿਆਲ। ਠੀਕ ਹੈ। ਹਾਂਜੀ। ਤੇ ਜਿਹੜਾ ਕਰਮਦਾਸ ਸੀ ਉਹਦੀ ਇੱਕੋ ਬੱਚੀ ਸੀ, ਉਹ ਸਾਡੇ ਇੱਥੇ ਗਏ, ਸਾਡੀ ਭਰਜਾਈ ਸੀ ਉਹ। ਅੱਛਾ। ਉਹਦੇ ਅੱਗੋਂ ਔਲਾਦ ਕੋਈ ਨਹੀਂ ਸੀ, ਉਹ ਸਾਡੇ ਕੋਲ ਹੀ ਰਹਿੰਦਾ ਹੈ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਸ ਖੋਖਰਾ ਚੱਕ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਖੋਖਰੇ ਮਾਲ, ਬਤਾਲ, ਜਗਵਾਲ, ਨੰਗਾ, ਬਾਗਲਾ ਚੱਕ, ਹਾਂਜੀ, ਇਹ ਪਿੰਡ ਸੀ। ਸਾਰੇ ਪਿੰਡ ਤੁਸੀਂ ਦੇਖੇ? ਹਾਂ, ਵੇਖੇ। ਤੇ ਕਦੇ ਮੌਕਾ ਮਿਲਿਆ ਕਿਤੇ ਉਹ ਬਾਬੇ ਚਾਮੜਿਆਲ ਦਾ? ਚਾਮੜਿਆਲ ਕਈ ਵਾਰੀ ਗਿਆ ਜੀ ਮੈਂ। ਇੰਡੀਆ ਦੌਰ ਚ ਚਾਮੜਿਆਲ ਉੱਥੋਂ ਖੋਖਰੇ ਚ ਚਾਮੜਿਆਲ ਆਇਆ, ਜਿੱਥੇ ਢੇਰੀ ਬਣੀ ਦੀ। ਮੈਂ ਉੱਥੇ ਨਹਾਤਾ ਆ ਕੇ, ਮੇਰੇ ਖਾਰਸ਼ ਹੁੰਦੀ ਸੀ, ਕੱਪੜਾ ਨਾਲ ਜੁੜ ਜਾਂਦਾ ਜਿਸਮ ਦੇ। ਅੱਛਾ। ਫੁੱਫੀ ਵੱਡੀ, ਦੋਵੇਂ ਫੁੱਫੀਆਂ ਮੈਨੂੰ ਲੈ ਕੇ ਉੱਥੇ ਨਹਾ ਲਿਆ, ਮੈਨੂੰ ਉੱਥੇ ਨਾ ਵੇਖਿਆ, ਮੈਨੂੰ ਹੋਸ਼ ਹੈ, ਪੂਰੀ ਹੋਸ਼ ਹੈ। ਤੇ ਉਧਰ ਵੀ ਮੇਲਾ ਸਹੀ ਹੁੰਦਾ ਜਿਸ ਤਰ੍ਹਾਂ ਹੁੰਦਾ? ਉਹ ਬਹੁਤ ਜ਼ਿਆਦਾ ਹੁੰਦਾ, ਉਧਰ ਮੇਲਾ ਜ਼ਿਆਦਾ ਹੁੰਦਾ। ਅੱਛਾ। ਇਹ ਤੇ ਬਾਬਾ ਸ਼ਹੀਦ ਆਪਣਾ ਟੁੱਕਰ ਦੀ ਖਾਤਰ ਮੈਂ ਆਇਆ ਸਭ ਕੁਝ ਨਾ। ਅਸਲ ਜਗ੍ਹਾ ਉਹੀ ਹੈ। ਅਸਲ ਜਗ੍ਹਾ ਤਾਂ ਉਹੀ ਹੈ। ਉਹ ਬਾਰਡਰ ਤੋਂ ਜਿਹੜਾ ਸਾਡੀ ਬਾਰਡਰ ਹੈ ਨਾ, ਉਸ ਕਿਲਾ ਅੰਦਰ ਹੈ, ਪਰਲੀ ਸਾਈਡ ਤੇ। ਹਾਂਜੀ, ਠੀਕ ਹੋ ਗਿਆ। ਬੜੇ ਦਰਖਤ ਬੜੇ ਬਿਹਤਰੀਨ ਉੱਥੇ। ਸੁਣਿਆ ਕਿ ਉਸ ਵਕਤ ਇੱਧਰ ਚਾਵਲ ਵਗੈਰਾ ਨਹੀਂ ਹੁੰਦੇ ਰਹੇ ਪਹਿਲੇ? ਹਾਂ, ਘੱਟ ਹੁੰਦੇ ਰਹੇ। ਤੇ ਉਧਰ ਹੁੰਦੇ ਰਹੇ ਨੇ? ਉਧਰ ਹੁੰਦੇ ਰਹੇ। ਤੇ ਉਧਰੋਂ ਫਿਰ ਲੈ ਕੇ ਆਉਂਦੇ ਰਹੇ ਚਾਵਲ, ਜਾਂ ਉੱਧਰ ਜਾ ਕੇ ਖਾਦੇ? ਥੋੜੀਏ ਜਿਹੜੇ ਸਨ ਉਹ ਨਹੀਂ ਨਿਕਲ ਚੀਜ਼ ਕਲਾਸ ਹੋਣ ਦਿੰਦੇ ਰਹੇ, ਉਹ ਪੈਸੇ ਲੈਂਦੇ ਰਹੇ ਜੀ। ਅੱਛਾ। ਡੰਗਰ ਖਰੀਦਿਆ ਵੀ ਉਹਦੇ ਵੀ ਉਹ ਪੈਸੇ ਲੈਂਦੇ ਰਹੇ ਜੀ। ਠੋਰੀਏ ਕਹਿੰਦੇ ਰਹੇ ਨਾ, ਨੰਗੇ ਬਹਿੰਦੇ ਰਹੇ ਨਾ। ਜਿਹੜੇ ਯਾਨੀ ਕਿ ਕੋਈ ਸਮਝ ਲਓ ਕਿ ਡਿਊਟੀ ਤੇ ਬੈਠੇ ਹੁੰਦੇ? ਹਾਂ, ਡਿਊਟੀ ਦੇ ਬਾਰਡਰ ਡਿਊਟੀ ਜੁਗੀ ਵਾਲੇ। ਅੱਛਾ ਅੱਛਾ। ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ 47 ਤੋਂ ਪਹਿਲੇ ਵੀ ਆ ਕਸ਼ਮੀਰ ਦਾ ਬਾਰਡਰ ਇਸੇ ਤਰ੍ਹਾਂ ਮੌਜੂਦ? ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੋ ਗਿਆ। ਤੇ ਜਦੋਂ ਪੈਸੇ ਕਿਹੜੇ ਹੈ ਸਨ? ਰਿਸ਼ਤੇਦਾਰ ਹੀ ਹੈ ਸਨ, ਬਾਰਡਰ ਮੌਜੂਦ ਸੀ, ਹੱਦ ਮੌਜੂਦ ਸੀ। ਅੱਛਾ। ਉਦੋਂ ਪੈਸੇ ਕਿਹੜੇ ਚੱਲਦੇ ਰਹੇ ਨੇ? ਪੈਸਾ ਉਦੋਂ ਚੱਲੇ ਪਾਈ, ਢੇਲਾ, ਦਮੜੀ, ਦਵਾਨੀ, ਆਨਾ, ਚਵਾਨੀ, ਠਿਆਨੀ ਤੇ ਰੁਪਈਆ ਚਾਂਦੀ ਦਾ। ਅੱਛਾ। ਇਹ ਦੱਸੋ ਜਰਾ ਸਾਨੂੰ, 47 ਤੋਂ ਪਹਿਲੇ ਦੀ ਗੱਲ ਕਰਦੇ ਪਏ ਨਾ? ਇਹ ਹਾਂ, 47 ਤੋਂ ਪਹਿਲੇ ਦੀ ਗੱਲ। ਇਹ ਦੋਵਾਂ ਸਾਈਡਾਂ ਚੱਲ ਜਾਂਦੇ ਨੇ? ਇਹ ਸਾਡੇ 5-10 ਸਾਲ ਬਾਅਦ ਚੱਲਿਆ ਉਹ ਸਿੱਕਾ, ਬਾਅਦ ਚ ਸਾਡਾ ਬਣਿਆ ਸਾਡਾ ਸਿੱਕਾ। ਬੋਰੀ ਵਾਲਾ ਪੈਸਾ ਚੱਲਿਆ, ਫਿਰ ਸਾਡੇ 5 ਪੈਸੇ ਵਾਲੇ ਚੱਲੇ ਨੇ,
ਫਿਰ ਵਡਾਨਾ ਵੀ ਚੱਲਿਆ ਪਹਿਲੇ ਉਹ ਇੰਡੀਆ ਤੇ ਚੱਲਦਾ ਰਿਹਾ ਪਹਿਲੇ ਉਹ ਜਿਹੜੇ ਰਿਆਸਤ ਚੱਲਦੇ ਰਹੇ ਨੇ ਇੱਧਰ ਵੀ ਚੱਲ ਜਾਂਦੇ ਇੱਧਰ ਵੀ ਚੱਲਦੇ ਰਹੇ ਤੇ ਉਹ ਅੰਗਰੇਜ਼ ਦੀ ਫੋਟੋ ਹੁੰਦੀ ਰਹੀ ਹੈ ਅੱਛਾ ਅੰਗਰੇਜ਼ ਦੀ ਮੋਹਰ ਉੱਤੇ ਹੁੰਦੀ ਰਹੀ ਫੋਟੋ ਹੁੰਦੀ ਹੈ ਸਾਡੇ ਸਰਕਾਰ ਦੇ ਸਾਹਿਬ ਦੀ ਫੋਟੋ ਹੈ ਆਪਣਾ ਇੱਥੋਂ ਦਾ ਤੁਹਾਡੇ ਕੋਲ ਥੋੜੀ ਜਿਹੀ ਤਫਸੀਲ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਤਾਂ ਹੋ ਗਿਆ ਪਾਕਿਸਤਾਨ ਤੇ ਇੰਡੀਆ ਦਾ ਇਲਾਕਾ ਠੀਕ ਇੱਕ ਹੋ ਗਿਆ ਰਿਆਸਤ ਦਾ ਲਹਿਦਾ ਇਲਾਕਾ ਠੀਕ ਬਿਲਕੁਲ ਰਿਆਸਤ 'ਚ ਵੀ ਪੈਸੇ ਉਹੀ ਚੱਲਦੇ ਰਹੇ ਨੇ ਉਹੀ ਚੱਲਦੇ ਅੱਛਾ ਠੀਕ ਹੋ ਗਿਆ ਤੇ ਜੋ ਹਿੰਦੁਸਤਾਨੀ ਹੁਕੂਮਤ ਇੰਡੀਆ ਅੰਗਰੇਜ਼ਾਂ ਦੀ ਸੀ ਉਹ ਅੰਗਰੇਜ਼ਾਂ ਦਾ ਸਿੱਕਾ ਚੱਲਦਾ ਰਿਹਾ ਅੰਗਰੇਜ਼ ਦਾ ਸਿੱਕਾ ਚੱਲਦਾ ਅੱਛਾ ਚਾਚੂ ਤੁਹਾਡੇ ਪਿੰਡ ਸਾਈਕਲ ਕਿਹਦੇ ਕੋਲ ਆਇਆ ਸੀ ਉਸ ਵਕਤ ਸਾਈਕਲ ਹੈ ਸੀ ਕਿਹੜੇ ਬੰਦੇ ਕੋਲ ਸਾਡੇ ਤਾਇਆ ਜੀ ਨੇ ਮੇਰੇ ਇਲਮਦੀਨ ਉਹਨਾਂ ਕੋਲ ਸਾਈਕਲ ਸੀ ਅੱਛਾ 47 ਤੋਂ ਪਹਿਲੇ ਵੀ 47 ਤੋਂ ਪਹਿਲੇ ਉਹ ਕੋਈ ਸਰਕਾਰੀ ਮੁਲਾਜ਼ਮ ਸਨ ਡਾਕੀਆ ਦੇ ਤੌਰ ਤੇ ਅੰਮ੍ਰਿਤਸਰ ਮੁਲਾਜ਼ਮ ਸੀ ਉਹ ਕਈ ਦਫਾ ਅੰਮ੍ਰਿਤਸਰੋਂ ਸਾਈਕਲ ਤੇ ਇੱਥੇ ਆਉਂਦੇ ਨੇ ਪਿੰਡ ਮਾਸ਼ਾਅੱਲਾ ਪਹਿਲੇ ਵੀ ਮੈਨੂੰ ਬਜ਼ੁਰਗਾਂ ਦੱਸਿਆ ਕਿ ਜਿਹੜੀ ਸਾਈਕਲ ਸੀ ਉਸ ਵਕਤ ਸਿਰਫ ਡਾਕੀਆ ਕੋਲ ਹੈ ਜਾਂ ਕਿਸੇ ਬਸ ਇਹੋ ਜਿਹੇ ਮੁਲਾਜ਼ਮ ਬੰਦੇ ਕੋਲ ਕਿਸੇ ਕੋਲ ਚਾਚੂ ਉਹ ਵਕਤ ਚੰਗਾ ਸੀ ਜਾਂ ਇਹ ਚੰਗਾ ਜੀ ਵਕਤ ਜੋ ਬਹੁਤ ਅੱਛਾ ਸੀ ਹਾਂ ਚੀਜ਼ਾਂ ਦੇ ਲਿਹਾਜ਼ ਨਾਲ ਜਾਂ ਯਾਨੀ ਕਿ ਮਹਿੰਗਾਈ ਦੇ ਲਿਹਾਜ਼ ਨਾਲ ਉਹ ਬਹੁਤ ਅੱਛਾ ਵਕਤ ਸੀ ਦੁਨੀਆ ਬੇਸ਼ੱਕ ਜ਼ੂਦ ਹੋ ਲੈਂਦੇ ਹਨ ਲੋਕ ਲੇਕਿਨ ਹੇਰਾਫੇਰੀ ਕੋਈ ਨਹੀਂ ਸੀ ਅੱਛਾ ਤੇ ਕਦੇ ਇੱਕ ਮੌਕਾ ਮਿਲਿਆ ਕਿ ਸਾਂਬਾ ਦੇਖਣ ਦਾ ਜਾਂ ਜੰਮੂ ਸ਼ਹਿਰ ਦੇਖਣ ਦਾ ਸਾਂਬੇ ਨਹੀਂ ਮੈਂ ਗਿਆ ਨਾ ਸਾਂਬਾ ਤਹਿਸੀਲ ਹੈ ਜੰਮੂ ਦੀ ਹਾਂਜੀ ਜੰਮੂ ਜ਼ਿਲ੍ਹਾ ਹੈ ਲੇਕਿਨ ਮੈਂ ਉੱਥੋਂ ਤੱਕ ਨਹੀਂ ਪਹੁੰਚਿਆ ਉਹ ਬੱਚਾ ਬੱਚੇ ਛੋਟੇ ਹਾਂ ਤੁਸੀਂ 10-11 ਸਾਲ ਦੇ ਇਹ ਵੀ ਤੁਹਾਡੀ ਬੜੀ ਬਹੁਤ ਬਹਾਦਰੀ ਹੈ ਕਿ ਨਹੀਂ ਤੁਹਾਡੀ ਮੈਮਰੀ ਤੁਹਾਡੀ ਜ਼ਿਹਨ 'ਚ ਹੈ ਨਹੀਂ ਚਾਚੂ ਉਸ ਵਕਤ ਇਹ ਦਾਣੇ ਵਗੈਰਾ ਕਿੱਥੇ ਪਿਆਉਂਦੇ ਰਹੇ ਹੋ ਦਾਣੇ ਅਸੀਂ ਉਦੋਂ ਲੋਕੀ ਆਮ ਚੱਕੀਆਂ ਬੁੱਢੀਆਂ ਘਰ ਲੱਗੀ ਹੁੰਦੀ ਸੀ ਹਾਂਜੀ ਉਹ ਦੋਏ ਬਹਿ ਕੇ ਜੋੜੀ ਤੇ ਵੱਡੀਆਂ ਬੁੱਢੀਆਂ ਪੀਣੀ ਨਹੀਂ ਤੇ ਖਰਾਸ ਵੇਖੀ ਜੀ ਹਾਂਜੀ ਦੇਖੀ ਖਰਾਸ ਜੋਗਾ ਡੰਗਰ ਜੋਣੇ ਤੇ ਦਾਣੇ ਉਹ ਦਿੱਤੀ ਨੇ ਚਾਚੂ ਤੁਹਾਡੇ ਪਿੰਡ 'ਚ ਉਸ ਵਕਤ ਟੋਕਾ ਮਸ਼ੀਨ ਆਈ ਕਿਸੇ ਕੋਲ ਟੋਕਾ ਮਸ਼ੀਨ ਤਾਂ ਬਹੁਤ ਸਨ ਉਸ ਵਕਤ ਹੈ ਹੱਥ ਤੇ ਵੀ ਲੋਕ ਕੁੱਤਰਦੇ ਨੇ ਲੇਕਿਨ ਆਸਤਾ ਤੇ ਟੋਕੇ ਵੀ ਆ ਗਏ ਤੇ ਇਹ ਮੇਰੀ ਉਹ ਇੰਡੀਆ ਦੌਰ 'ਚ ਆਏ ਨੇ ਟੋਕੇ ਇੱਥੇ ਵਿਕਦੇ ਨੇ ਆ ਕੇ ਬਿਹਾਰੀ ਸ਼ਾਹ ਸੀ ਖੱਤਰੀ ਤੇ ਅੰਮ੍ਰਿਤਸਰੋਂ ਤੇ ਉਹ ਵੇਚਦਾ ਰਿਹਾ ਇੱਥੇ ਉਹ ਵੇਚਦਾ ਰਿਹਾ ਤੁਹਾਡੀ ਸ਼ਾਦੀ ਕਿਹੜੇ ਸੰਨ 'ਚ ਹੋਈ ਸਨ 62 ਮਾਸ਼ਾਅੱਲਾ ਜੀ 62 ਤੇ ਕਿਹੜੇ ਪਿੰਡ ਸ਼ਾਦੀ ਹੋਈ ਹਾਜੀ ਫਾਜ਼ਿਲਪੁਰ ਥਾਣਾ ਸ਼ਾਹਗੀਰੀ ਦੀ ਤਹਿਸੀਲ ਸ਼ੁਕਰਗੜ੍ਹ ਅੱਛਾ ਮੈਲੂ ਸਾਲੂ ਫਾਜ਼ਿਲਪੁਰ ਇੱਥੇ 10 ਯਾਨੀ ਕਿ 10 ਕਿਲੋਮੀਟਰ 15 ਕਿਲੋਮੀਟਰ ਕਿੰਨੀ ਕਿ ਤੁਹਾਡੀ ਬਰਾਤ ਗਈ ਸੀ ਉਸ ਟਾਈਮ ਬਰਾਤ ਸਾਡੀ ਵਾਹ ਗਈ ਸੀ ਘੋੜਿਆਂ ਤੇ ਗਈ ਸੀ ਸਾਰੇ 7 ਦਿਨ ਤੇ ਸੀ ਕਿ ਆਇਆ ਉਹ ਸਵੇਰੇ ਗਿਆ ਤੇ ਸ਼ਾਮ ਨੂੰ ਵਾਪਸ ਉਸ ਵਕਤ ਵੈਸੇ ਰਿਵਾਜ ਸੀ ਕਿ ਰਾਤ ਰਹਿੰਦੇ ਨਹੀਂ ਉਹ ਸਾਡੇ ਸੀ ਦੋ ਬਰਾਤਾਂ ਸਨ ਸਾਡੇ ਮਾਮਾ ਜੀ ਦੀਆਂ ਦੋਏ ਬੱਚੀਆਂ ਦੀ ਸ਼ਾਦੀ ਸੀ ਤੇ ਉਹਨਾਂ ਵੀ ਦਿਨ ਤੇ ਆਏ ਸੀ ਉਹ ਜਵਾਲ ਲੱਗ ਗਿਆ ਉੱਥੋਂ ਤੇ ਸਾਨੂੰ ਆ ਕੇ ਤੁਸੀਂ ਤੇ ਘੋੜਿਆਂ ਤੇ ਸਾਰੇ ਪੂਰੀ ਬਰਾਤ ਜਿਹੜੀ ਘੋੜੀਆਂ ਤੇ ਗਈ ਮਾਸ਼ਾਅੱਲਾ ਤੇ ਕੋਈ ਯਾਦ ਹੈ ਕਿ ਤੁਹਾਨੂੰ ਕੀ ਖਿਲਾਇਆ ਸੀ ਉਹਨਾਂ ਨੇ ਉਹਨਾਂ ਜਨਾਬ ਜ਼ਰਦਾ ਪੁਲਾਓ ਸਿਰ ਚੱਲਦਾ ਸੀ ਆਮ ਅੱਛਾ ਜ਼ਰਦਾ ਪੁਲਾਓ ਲੂਣੇ ਮਿੱਠੇ ਚੌਲ ਯਾਨੀ ਕਿ ਜ਼ਰਦਾ ਪੁਲਾਓ ਚੱਲਦਾ ਸੀ ਅੱਛਾ ਤੇ ਨਾਲ ਜਲੇਬੀ ਵਗੈਰਾ ਇਹ ਕਰ ਉਸ ਵਕਤ ਜਲੇਬੀ ਸ਼ੁਰੂ ਹੋ ਗਈ ਸੀ ਠੀਕ ਤੇ ਜਿਹੜੀ ਤੁਹਾਡੀ ਜਿਹੜੀ ਵੋਟੀ ਸੀ ਉਹ ਫਿਰ ਕੱਜ ਆਈ ਉਧਰੋਂ ਉਹ ਡੋਲੀ ਦਾ ਹੀ ਠੀਕ ਚਾਚੂ ਸਾਨੂੰ ਫਿਰ ਡੋਲੀ ਚ ਆਇਆ ਯਾਨੀ ਕਿ ਮੁਕਲਾਵਾ ਫਿਰ ਡੋਲੀ ਚ ਆਇਆ ਯਾਨੀ ਕਿ ਉਹ ਤਾਂ ਕਮੀ ਚੁੱਕ ਲਿਆਂਦੇ ਨਾ ਕਮੀਆਂ ਆਣਾ ਅੱਛਾ ਚੁੱਕ ਲੈਣਾ ਦੇਖ ਜੀ ਇਸ ਦੀ ਕਮੀ ਚੁੱਕ ਲਿਆਂਦੇ ਨੇ ਇਧਰੋਂ ਮਸੋਂ ਉਧਰੋਂ ਡੋਲੀ ਇੱਧਰ ਲੈ ਕੇ ਆਇਆ ਸੀ ਇਧਰੋਂ ਫਿਰ ਖਾਲੀ ਜਾਂਦੇ ਰਹੇ ਨੇ ਇਧਰੋਂ ਖਾਲੀ ਆ ਕੇ ਜਾਣਾ ਫਿਰ ਜਦੋਂ ਉਹ ਫਿਰ ਰਾਤ ਰਹੇ ਨਾ ਤੇ ਆਪਣਾ ਲੈ ਕੇ ਉਸ ਨੂੰ ਲੈ ਚਲਾ ਗਏ ਫਿਰ ਮੁਕਲਾਵਾ ਫਿਰ ਡੋਲੀ ਚ ਆਇਆ ਫਿਰ ਖਾਲੀ ਗਏ ਅੱਛਾ ਯਾਨੀ ਕਿ 3-4 ਦਿਨ ਉਹਨਾਂ ਨੂੰ ਡਿਊਟੀ ਕਰਨੀ ਪੈਂਦੀ ਸੀ ਬਸ ਰਿਵਾਜ ਵਕਤ ਦੇ ਨਾਲ ਅੱਛਾ ਤਾਂ ਜੋ ਸਾਨੂੰ ਬੜੀ ਖੁਸ਼ੀ ਹੋਈ ਹੈ ਸਾਨੂੰ ਤੁਸੀਂ ਸਾਨੂੰ ਬੜੀਆਂ ਮਾਲੂਮਾਤ ਦੀ ਗੱਲਾਂ ਦੱਸੀਆਂ ਜਿਹੜੀ ਸਾਨੂੰ ਪਹਿਲੇ ਨਹੀਂ ਸੀ ਪਤਾ ਤੇ ਅਸੀਂ ਤੁਹਾਡਾ ਬਹੁਤ ਸ਼ੁਕਰ ਅਦਾ ਕਰਨੇ ਆ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨੇ ਆ ਕਿ ਇਸ ਉਮਰ ਵਿੱਚ ਵੀ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖੇ ਦਾ ਤੁਸੀਂ ਸੁਣ ਵੀ ਸਕਦੇ ਹੋ ਬੋਲ ਵੀ ਸਕਦੇ ਹੋ ਦੇਖ ਵੀ ਸਕਦੇ ਹੋ ਅਲਹਮਦੁਲਿਲਾ ਤੇ ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨੇ ਆ ਕਿ 10000 ਤੁਹਾਨੂੰ ਅੱਲਾਹ ਪਾਕ ਸਿਹਤਮੰਦ ਰੱਖਣ ਦੇ ਜਾਂਦਾ ਨਾ ਜਹੇਜ਼ ਵਗੈਰਾ ਜੀ ਉਹ ਤਾਂ ਕਮੀ ਚੁੱਕ ਕੇ ਲੈ ਕਮੀ ਲੈ ਕੇ ਆਦੇ ਨੇ ਜਹੇਜ਼ ਵੀ 20-30 ਦੀ ਕਮੀ ਜਿਹੜੀ ਇਸ ਤਰ੍ਹਾਂ ਦੇ ਚੁੱਕ ਕੇ ਲਿਆ ਲੋਹਾਰਾਂ ਨੇ ਤੇ ਲੋਹਾਰ ਜੋ ਵੀ ਕਮੀ ਹੁੰਦੇ ਨੇ ਉਹ ਲੈ ਕੇ ਆਉਂਦੇ ਨੇ ਕਮੀ ਸਿਰ ਤੇ ਚੁੱਕ ਲੈਂਦੇ ਜਿੰਨਾ ਵੀ ਕਿ ਜਹੇਜ਼ ਹੋਣਾ ਉਹ ਸਾਰਾ ਉਹਨਾਂ ਨੂੰ ਚੁੱਕ ਕੇ ਲਿਆਣਾ ਡੰਗਰ ਵੀ ਵਗੈਰਾ ਉਹਦੇ ਨਹੀਂ ਹੁੰਦੀ ਨਾ ਉਹ ਤਾਂ ਕੋਈ ਠੀਕ ਹੋ ਗਿਆ ਅੱਛਾ ਚਾਚੂ ਜੀ ਤੁਹਾਡੇ ਪਿੰਡ ਵਿੱਚ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਪਹਿਲੇ ਰੇਡੀਓ ਕਦੋਂ ਦੇਖਿਆ ਸਨ 65 ਜੰਗ ਹੋਈ ਹੈ 65 ਹੋਈ ਜੰਗ ਤੇ 64 ਚ ਮੈਂ ਲਿਆਂਦਾ ਤੁਸੀਂ ਖੁਦ ਲਿਆਂਦਾ ਲੋਰੋਂ ਜਾਂਦਾ ਕਿ ਨਾਰਕਲੀ ਅੱਛਾ ਨਾਰਕਲੀ ਤੋਂ ਤੁਸੀਂ ਖੁਦ ਰੇਡੀਓ ਲੈ ਕੇ ਆਏ ਹਾਂਜੀ ਅੱਛਾ ਉਹ ਤੁਹਾਡੇ ਪਿੰਡ ਵਿੱਚ ਕਿਸੇ ਕੋਲ ਰੇਡੀਓ ਨਹੀਂ ਸੀ ਨਹੀਂ ਜੀ ਯਾਨੀ ਕਿ ਇਹ ਵੀ ਰਿਕਾਰਡ ਹੈ ਕਿ ਤੁਹਾਡੇ ਪਿੰਡ ਵਿੱਚ ਸਭ ਤੋਂ ਪਹਿਲੇ ਰੇਡੀਓ ਤੁਹਾਡੇ ਕੋਲ ਸੀ ਤੇ ਮਾਸ਼ਾਅੱਲਾ ਜਗ੍ਹਾ ਬੜੀ ਖੁੱਲੀ ਸੀ ਅਸੀਂ ਇਸ ਵੇਲੇ ਨਾ
ਪਾਣੀ ਤਰੋਂਕਦੇ ਨੇ ਇੱਥੇ ਅੱਛਾ। ਦੁਨੀਆ ਨੇ ਖੋਲੀ ਪਾਟਲਾਂ ਤਜਵਾਲ ਆਲੇ ਦੁਆਲੇ ਪਿੰਡ ਵੀ ਉਹ ਵੀ ਇੱਥੇ ਆ ਗਏ ਨਾ ਤੇ ਉਹ ਖਬਰਾਂ ਸੁਣਦੇ ਰਹੇ ਨਾ। ਅੱਛਾ, ਉਹ ਵੀ ਖਬਰਾਂ ਸੁਣਦੇ ਰਹੇ ਸਾਰੇ ਬੈਠ ਕੇ। ਚੰਦ ਪੈਣ ਦੀ। ਅੱਛਾ, ਅਸੀਂ ਆਖਰੀ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੇ ਗੈਰ ਮੁਸਲਮਾਨ ਲੋਕਾਂ ਦਾ ਤੁਸੀਂ ਨਾਂ ਲਿਆ ਇੱਥੇ, ਜੀ। ਜਿਹੜੇ ਇੱਥੇ ਚਲਾ ਗਏ ਨੇ, ਜੀ ਜੀ ਤੁਹਾਡੇ ਜਿਹੜੇ ਹਮ ਉਮਰ ਜਿਹੜਾ ਤੁਸੀਂ ਨਾਂ ਲਿਆ, ਜੀ। ਅਗਰ ਉਹ ਸੁਣਦੇ ਹੋਣ, ਅਗਰ ਉਹਨਾਂ ਦੀ ਕੋਈ ਔਲਾਦ ਸੁਣਦੀ ਹੋਏ, ਕੋਈ ਰਿਸ਼ਤੇਦਾਰ ਸੁਣਦਾ ਹੋਏ, ਕੋਈ ਦੁਆ ਸਲਾਮ ਕਰਨੀ, ਕੋਈ ਸਲਾਮ ਦੁਆ ਦੇਣੀ ਤੇ ਦੇ ਲਓ। ਪੁੱਤਰ ਸੀ ਸਾਂਝੀ ਮਾਸਟਰ ਜੀ ਜੀ ਦਰਬਾਨ ਪੜਾਉਂਦਾ ਰਿਹਾ ਜੀ ਜੀ। ਤੇ ਉਹਦਾ ਮੁੰਡਾ ਸੀ ਮੱਦਾ, ਮਦਾ। ਉਹ ਮੇਰਾ ਕਲਾਸ ਫੈਲੋ ਸੀ। ਅੱਛਾ, ਖਾਸ ਤੌਰ ਤੇ ਮੈਂ ਤੁਹਾਨੂੰ ਹਕੀਕਤ ਦੱਸਦਾ ਜੀ। ਠੀਕ ਹੈ। ਯਾਨੀ ਕਿ ਇਕੱਠੇ ਘੁਲਣਾ ਤੇ ਖੇਡਣਾ ਤੇ ਲੰਗੋਟੀਏ ਸਨ। ਲੰਗੋਟੀਆਂ ਸੀ। ਹਾਂ। ਉਹ ਯਾਦ ਆ ਉਹਨੂੰ ਕੋਈ ਹੈ ਗੱਲ ਉਹਦਾ ਕੋ ਜੀਂਦਾ ਸੁਣਦਾ ਤੇ ਉਹਨੂੰ ਭਾਈ ਮੇਰੀ ਸਲਾਮ ਕਹਿ ਦੇਣਾ। ਅਸੀਂ ਤੁਹਾਡੀ ਤਰਫੋਂ ਉਹਨਾਂ ਦੀ ਤੁਹਾਡੀ ਸਲਾਮ ਅਸੀਂ ਪਹੁੰਚਾਤੀ ਹੈ ਬਿਲਕੁਲ। ਤੇ ਇਨਸ਼ਾਅੱਲਾ ਅਸੀਂ ਰਿਕੁਐਸਟ ਕਰਾਂਗੇ ਕਿ ਨੰਦੂ ਦਾ ਪੁੱਤਰ ਸਾਂਝੀ ਦਾ ਬੇਟਾ ਅੱਗੇ ਮੱਦਾ ਮਦਾ। ਤੇ ਇਕਬਾਲ ਮੇਰਾ ਹਾਜੀ ਇਕਬਾਲ ਮੇਰਾ ਨਾਂ ਜੇ ਅਹਿਮਦੀ ਮੇਰੇ ਵਾਲ ਸਾਹਿਬ ਦਾ ਨਾਂ ਹੈ ਜੀ। ਦਾਦੇ ਦਾ ਫਤਿਹਦੀਨ ਨੇ ਤੇ ਰਹਿਮਤ ਅਲੀ ਮੈਂ ਭਤੀਜਾ। ਅੱਛਾ, ਅਸੀਂ ਰਿਕੁਐਸਟ ਕਰਨੇ ਆ ਮੱਦਾ ਸਾਹਿਬ ਹੋਰਾਂ ਨਾਲ ਔਰ ਉਹਨਾਂ ਦੀ ਔਲਾਦ ਨਾਲ, ਉਹਨਾਂ ਦਾ ਅਗਰ ਕੋਈ ਰਿਸ਼ਤੇਦਾਰ, ਕੋਈ ਪਿੰਡ ਵਾਲਾ, ਕੋਈ ਆਲੇ ਦੁਆਲੇ ਦੇ ਪਿੰਡ ਵਾਲਾ ਕੋਈ ਵੀਡੀਓ ਸਾਡੀ ਦੇਖਦਾ ਪਿਆ, ਅਸੀਂ ਰਿਕੁਐਸਟ ਕਰਨੇ ਆ ਤੇ ਫਿਰ ਇਹ ਹੈ ਕਿ ਅਗਰ ਕੋਈ ਬਾਵਾ ਜਿੰਦਾ ਉਹ ਸੁਣਦਾ ਬਾਵਾ ਸੈਂਤੀ ਦਾ ਪੁੱਤਰ ਹੈ। ਇਹ ਸੱਤ ਭਰਾ ਸਨ, ਇਹਨਾਂ ਨੂੰ ਬਾਰੇ ਮਰਬਾ ਮਿਲਿਆ ਸੀ ਤੇ ਅਗਰ ਉਹ ਸੁਣਦਾ ਤੇ ਉਹ ਵੀ ਸਾਡੇ ਚਾਚੇ ਦਾ ਯਾਰ ਸੀ, ਸਾਡੇ ਨੂੰ ਸਲਾਮ ਕਰ। ਠੀਕ ਹੈ ਜੀ, ਵਾਲੇਕੁਮ ਸਲਾਮ ਜੀ, ਵਾਲੇਕੁਮ ਸਲਾਮ। ਬਹੁਤ ਸ਼ੁਕਰੀਆ।